India asks for enhanced security at its missions in Canada. ਹੁਣ ਉਹ ਇਹ ਨਹੀਂ ਚਾਹੁੰਦੇ ਕਿ ਇਸ ਵਾਰ ਫਿਰ ਉਹਨਾਂ ਦੇ ਮੂੰਹ ਦੇ ਸਾਹਮਣੇ ਜਾ ਕੇ ਖਲੋਣ ਸਿੱਖ ਔਰ ਉਹਨਾਂ ਨੂੰ ਜਿਹੜਾ ਉਹ ਉਹਨਾਂ ਦੀ ਔਕਾਤ ਦੱਸਣ। ਜੇ ਏਅਰ ਇੰਡੀਆ ਵਰਗਾ ਹਾਦਸਾ ਅੰਡਰ ਦਾ ਨੋਜ਼ ਆਫ ਸੀਸਸ ਉਹ ਕਰ ਸਕਦੇ ਨੇ, ਜੇ 329 ਕੈਨੇਡੀਅਨ ਸਿਟੀਜ਼ਨ ਮਰਦੇ ਨੇ ਤੇ ਨਿੱਕਾ ਮੋਟਾ ਵਾਇਲੈਂਸ ਕਿਤੇ ਬਲਾਸਟ ਕਰਾਉਣਾ ਜਾਂ ਦੂਜਾ ਤੀਜਾ ਕਰਨਾ ਉਹ ਤਾਂ ਉਹਨਾਂ ਦੇ ਖੱਬੇ ਹੱਥ ਦਾ ਖੇਲ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਸ ਫਾਰ ਜਸਟਿਸ ਦੇ ਰੈਫਰੈਂਡਮ 2020 ਕੈਂਪੇਨ ਨੇ ਡਾਇਸਪੋਰਾ ਸਿੱਖਾਂ ਦੀ ਖਾਲਿਸਤਾਨ ਦੀ ਲਹਿਰ ਦੇ ਵਿੱਚ ਇੱਕ ਨਵੀਂ ਜਾਨ ਫੂਕੀ ਹੈ। ਇਸ ਵਾਰ 26 ਜਨਵਰੀ ਦੇ ਮੂਵ 'ਚ ਸਿੱਖਸ ਫਾਰ ਜਸਟਿਸ ਨੇ ਜਿਨ੍ਹਾਂ ਨੂੰ ਉਹਨਾਂ ਨੇ ਦਹਿਸ਼ਤਗਰਦ ਬਣਾਇਆ, ਜਰਮਨੀ 'ਚ ਮੁਲਤਾਨੀ, ਕੈਨੇਡਾ 'ਚ ਨਿੱਜਰ ਔਰ ਇੱਕ ਹੋਰ ਸੱਜਣ ਨੇ ਇੰਗਲੈਂਡ 'ਚ ਪੰਮਾ ਪਰਮਜੀਤ ਸਿੰਘ, ਉਹਨਾਂ ਨੇ ਵੀ ਕਿਹਾ ਕਿ ਜੀ ਅਸੀਂ 26 ਜਨਵਰੀ ਨੂੰ ਇਹੀ ਤਿੰਨ ਜਿਹੜੇ ਨੇ ਖਾਲਿਸਤਾਨ ਦੇ ਝੰਡੇ ਲਹਿਰਾਣਗੇ। ਜਦੋਂ ਤੁਸੀਂ ਕਿਸੇ ਦੇ ਉੱਤੇ ਦਹਿਸ਼ਤਗਰਦੀ ਦਾ ਲੇਬਲ ਲਾ ਦਿਓ ਔਰ ਹਥਿਆਰਬੰਦ ਜਾਂ ਦੂਜਾ ਉਹਨੂੰ ਜੋੜ ਦਿਓ ਤੇ ਉਹਨੂੰ ਇੰਟਰਨੈਸ਼ਨਲੀ ਬਦਨਾਮ ਕਰਨਾ ਜਾਂ ਇੰਟਰਨੈਸ਼ਨਲੀ ਮੁਲਕਾਂ ਨੂੰ ਕਹਿਣਾ ਕਿ ਇਹਨਾਂ ਦੀਆਂ ਐਕਟੀਵਿਟੀਜ਼ ਕਰਬ ਕਰੋ, ਉਹ ਸੌਖਾ ਹੋ ਜਾਂਦਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਤੇ ਭਾਰਤ ਦੇ ਹਵਾਲੇ ਨਾਲ ਕਿ ਕੈਨੇਡਾ ਵਿਚਲੀ ਭਾਰਤੀ ਅੰਬੈਸੀ ਅਤੇ ਕੌਂਸਲੇਟਾਂ ਨੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਹੈ ਕਿ 26 ਜਨਵਰੀ ਯਾਨੀ ਕਿ ਰਿਪਬਲਿਕ ਡੇ ਮੌਕੇ ਖਤਰੇ ਨੂੰ ਮੁੱਖ ਰੱਖਦਿਆਂ ਉਹਨਾਂ ਨੂੰ ਐਕਸਟਰਾ ਸਿਕਿਉਰਿਟੀ ਦਿੱਤੀ ਜਾਵੇ। ਸੋ ਇਸ ਮੰਗ ਵਿੱਚ ਮੁੱਖ ਤੌਰ ਤੇ ਖਾਲਿਸਤਾਨੀਆਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ। ਸੋ ਵੇਖਣਾ ਇਹ ਹੈ ਕਿ ਕੀ ਭਾਰਤੀ ਖੁਫੀਆ ਏਜੰਸੀ ਰॉ ਕੈਨੇਡਾ ਵਿੱਚ ਕੋਈ ਹਿੰਸਕ ਕਾਰਵਾਈ ਕਰਨ ਜਾ ਰਹੀ ਹੈ ਜਿਸ ਦੇ ਲਈ ਇਹ ਭੂਮਿਕਾ ਤਿਆਰ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਕਸਰ ਅਸੀਂ ਇਹ ਕਹਿੰਦੇ ਹਾਂ ਕਿ 15 ਅਗਸਤ ਔਰ 26 ਜਨਵਰੀ ਇਹਨਾਂ ਮੌਕਿਆਂ ਤੋਂ ਠੀਕ ਪਹਿਲਾਂ ਭਾਰਤ ਦੇ ਵਿੱਚ ਇੱਕ ਪ੍ਰੋਪੇਗੈਂਡਾ ਲਾਈਨ ਔਰ ਉਸ ਦੀ ਸ਼ੁਰੂਆਤ ਪਲਾਂਟਡ ਸਟੋਰੀਜ਼ ਨਾਲ ਹੁੰਦੀ ਹੈ, ਜਿਹੜੀ ਕਿ ਭਾਰਤ ਦੀਆਂ ਇੰਟੈਲੀਜੈਂਸ ਏਜੰਸੀਆਂ ਪਲਾਟ ਕਰਦੀਆਂ ਨੇ। ਔਰ ਅੱਜ ਇਹੀ ਇਹਨਾਂ ਦਾ ਸ਼ੇਖਰ ਗੁਪਤਾ ਕੱਟ ਦਾ ਕਲਟਰਵਾੜਾ ਬੜੇ ਫਖਰ ਨਾਲ ਅੱਜ ਉਹ ਇੱਕ ਸਟੋਰੀ ਕਰ ਰਿਹਾ ਸੀ ਕਿ ਅੱਜ ਅਜੀਤ ਡੋਵਲ ਜਿਹੜਾ ਇਹਨਾਂ ਦਾ ਪਿਓ ਹੈ ਸਾਰਾ, ਹੁਣ ਤਾਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਇੰਟੈਲੀਜੈਂਸ ਬਿਊਰੋ ਦਾ, ਔਰ ਜਿਹਨੇ ਪੰਜਾਬ ਦੇ ਵਿੱਚ ਜੋ ਸਿੱਖਾਂ ਦੀ ਨਸਲਕੁਸ਼ੀ ਹੋਈ 83 ਤੋਂ ਲੈ ਕੇ 88 ਤੱਕ ਉਹ ਐਕਟਿਵ ਰਿਹਾ। ਔਰ KP ਅੱਜ ਵੀ ਮੈਨੂੰ ਪਤਾ ਲੱਗਿਆ ਵੀ KP ਗਿੱਲ ਨੂੰ ਅਪਾਇੰਟ ਕਰਨ ਵੇਲੇ ਵੀ ਔਰ KP ਗਿੱਲ ਦੇ ਨਾਲ ਵੀ 91, 93, 4 ਤੱਕ ਜਦੋਂ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਮਾਰੇ ਗਏ, ਇਸ ਦਾ ਹੀ ਮੇਨ ਰੋਲ ਸੀ ਅਜੀਤ ਡੋਵਲ ਔਰ KP ਗਿੱਲ ਉਹਦੀਆਂ ਡਾਇਰੈਕਸ਼ਨਸ 'ਤੇ ਹੀ ਕੰਮ ਕਰ ਰਿਹਾ ਸੀ। ਔਰ ਅੱਜ ਉਹਦਾ 77th ਬਰਥਡੇ ਹੈ ਔਰ ਉਹ ਸ਼ੇਖਰ ਗੁਪਤਾ ਕਹਿ ਰਿਹਾ ਸੀ ਕਿ ਜੀ ਇਹ ਜਿਹੜਾ ਉਹਦਾ ਬਰਥਡੇ ਆ ਉਹੀ ਦਿਨ ਹੈ ਜਦੋਂ ਕਿ ਜਿਹਨੇ RAW ਜਿਹਨੂੰ ਕਿਹਾ ਜਾਂਦਾ ਹੈ ਖੁਫੀਆ ਏਜੰਸੀ ਜਿਹੜੀ ਇੰਦਰਾ ਗਾਂਧੀ ਦੇ ਪੀਰੀਅਡ 'ਚ ਬਣੀ, ਉਸ ਦੇ ਬਾਨੀ RN ਕੌ ਜਿਹੜਾ ਇੱਕ ਕਸ਼ਮੀਰੀ ਪੰਡਤ, ਉਸ ਦਾ ਜਿਹੜਾ ਹੈ ਉਹ ਡੈਥ ਐਨੀਵਰਸਰੀ ਹੈ। ਸੋ ਜਦੋਂ ਅਸੀਂ ਔਰ ਉਹਦੇ 'ਚ ਅਸੀਂ ਓਵਰਆਲ ਦੇਖਦੇ ਹਾਂ ਜਦੋਂ ਬ੍ਰਿਟਿਸ਼ਰਸ ਨੇ ਇੰਡੀਆ ਛੱਡਿਆ ਤਾਂ ਇੱਕੋ ਹੀ ਇੰਟੈਲੀਜੈਂਸ ਬਿਊਰੋ ਹੁੰਦਾ ਸੀ। ਇੰਟੈਲੀਜੈਂਸ ਬਿਊਰੋ 1944 ਜਾਂ 45 'ਚ ਹੋਂਦ 'ਚ ਆਇਆ ਔਰ ਉਹੀ ਇੰਟੈਲੀਜੈਂਸ ਬਿਊਰੋ 1950s ਦੇ ਵਿੱਚ ਜਿਹੜਾ ਉਹ ਜਾਰੀ ਰਿਹਾ। ਔਰ ਉਸ ਤੋਂ ਬਾਅਦ ਇੰਦਰਾ ਗਾਂਧੀ ਦੇ ਆਉਣ ਤੋਂ ਬਾਅਦ ਜੇ ਅਸੀਂ ਦੇਖੀਏ ਵੀ ਇਹ ਜਿਹਨੂੰ ਉਹਨਾਂ ਨੇ ਫਿਰ ਡਿਵਾਈਡ ਕੀਤਾ ਕਿ ਜੀ ਇੱਕ ਇੰਟਰਨਲੀ ਇੰਟੈਲੀਜੈਂਸ ਲਈ, ਇੱਕ ਐਕਸਟਰਨਲ ਦੇ ਲਈ ਨੇ ਫਿਰ RN ਕੌ ਦੇ ਥੱਲੇ ਇੰਦਰਾ ਗਾਂਧੀ ਦੇ ਨਿਰਦੇਸ਼ਾਂ ਥੱਲੇ ਬਹੁਤ ਖੁਫੀਆ ਆਪਰੇਸ਼ਨ ਕੀਤੇ। ਉਹਨਾਂ ਖੁਫੀਆ ਆਪਰੇਸ਼ਨਸ ਦੇ ਵਿੱਚੋਂ ਹੀ ਅਸੀਂ ਦੇਖਦੇ ਹਾਂ ਕਿਵੇਂ ਸਿੱਕਮ ਨੂੰ ਐਨੈਕਸ ਕਰਨਾ, ਫਿਰ ਈਵਨ ਜਿਹੜਾ ਉਸ ਦੇ ਨਾਲ ਜੁੜਿਆ ਹੋਇਆ ਪਾਕਿਸਤਾਨ ਨੂੰ ਡਿਵਾਈਡ ਕਰਨਾ 71 ਦੇ ਵਿੱਚ ਜਿਹੜਾ ਸਾਰਾ ਇਹ ਵੀ ਉਹਨਾਂ ਨੇ ਮਾਸਟਰਮਾਈਂਡ ਕੀਤਾ। ਈਵਨ ਜਦੋਂ 71 ਪਾਕਿਸਤਾਨ ਨੂੰ ਡਿਵਾਈਡ ਕਰਨ ਤੋਂ ਪਹਿਲਾਂ ਇੱਕ ਕਸ਼ਮੀਰੀਆਂ ਦੇ ਨਾਂ ਥੱਲੇ ਸੀ ਕਿ ਜੀ ਇਹ ਜਹਾਜ਼ ਅਗਵਾ ਕੀਤਾ ਕਿ ਜੀ ਕਸ਼ਮੀਰੀਆਂ ਨੇ ਕੀਤਾ ਔਰ ਉਹ ਲਾਹੌਰ ਲੈ ਗਏ, ਉੱਥੇ ਉਹਨੂੰ ਸਾੜ ਦਿੱਤਾ ਗਿਆ। ਔਰ ਇਸ ਬਹਾਨੇ ਨਾਲ ਭਾਰਤ ਨੇ ਜਿਹੜਾ ਪਾਕਿਸਤਾਨ ਦੀਆਂ ਜਿਹੜੀਆਂ ਫਲਾਈਟਸ, ਕਿਉਂਕਿ 1000 ਮੀਲ ਦਾ ਡਿਸਟੈਂਸ ਹੈ ਈਸਟ ਪਾਕਿਸਤਾਨ ਜਿਹੜਾ ਅੱਜ ਬੰਗਲਾਦੇਸ਼ ਔਰ ਇੱਧਰ ਦਾ, ਔਰ ਜਿਹੜੀਆਂ ਫਲਾਈਟਸ ਜਾਂਦੀਆਂ ਸੀ ਮਸ਼ਰਕੀ ਬੰਗਾਲ ਨੂੰ, ਉਹ ਭਾਰਤੀ ਏਅਰ ਸਪੇਸ ਤਾਂ ਉਹੀ ਸੀ।
ਔਰ ਇਹ ਖੁਦ ਆਪਰੇਸ਼ਨ ਜਿਹੜਾ ਇਹਨਾਂ ਨੇ ਰਾਹ ਨੇ ਕੀਤਾ, ਉਸ ਤੋਂ ਬਾਅਦ ਉਹਨਾਂ ਨੇ ਪਾਬੰਦੀ ਲਾ ਦਿੱਤੀ ਕਿ ਜੀ ਦੇਖੋ ਜਹਾਜ਼ ਸਾਡਾ ਅਗਵਾ ਕਰਕੇ ਸਾੜ ਦਿੱਤਾ ਹੈ ਤੇ ਇਸ ਲਈ ਜਿਹੜਾ ਅਸੀਂ ਕੋਈ ਫਲਾਈਟ ਪਾਕਿਸਤਾਨ ਦੀ ਉਹਨੂੰ ਅਲਾਉ ਨਹੀਂ ਕਰਾਂਗੇ ਆਪਣੇ 에ਅਰ ਸਪੇਸ ਤੋਂ। ਸੋ ਇਹ ਵੀ ਇੱਕ ਰੀਜ਼ਨ ਸੀ। ਔਰ ਉਸ ਤੋਂ ਬਾਅਦ ਅਸੀਂ ਇਹ ਆਪਰੇਸ਼ਨ ਦੇਖਦੇ ਹਾਂ ਮੁਕਤੀ ਵਾਹਿਨੀ ਔਰ ਦੂਜੇ ਵਾਲਾ ਕਿ ਪਾਕਿਸਤਾਨ ਦੀ ਜਿਹੜੀ ਕਮਿਊਨੀਕੇਸ਼ਨ ਲਾਈਨ ਸੀ ਉਹ ਕੱਟ ਦਿੱਤੀ ਗਈ ਬਾਈ ਏਅਰ, ਔਰ ਕਿੱਥੋਂ ਦੀ ਘੁੰਮ ਕੇ ਉਹਨੇ ਫਿਰ ਜਾਣਾ ਸੀ, ਕਿੰਨਾ ਵਕਤ ਲੱਗਦਾ। ਸੋ ਇਹੀ ਰਾਹ ਨੇ ਜਿਹੜਾ ਅਸੀਂ ਦੇਖਦੇ ਹਾਂ ਕਿ ਜੋ ਦਰਬਾਰ ਸਾਹਿਬ ਤੇ ਹਮਲੇ ਦੀ ਸਾਜ਼ਿਸ਼ ਜਿਹੜੀ 1980 ਚ ਇੰਦਰਾ ਗਾਂਧੀ ਨੇ ਦੁਬਾਰਾ ਸ਼ੁਰੂ ਕੀਤੀ, ਉਹ ਵੀ ਆਰ ਐਨ ਕੌ ਦੀ 4 ਸਾਲ ਬਾਅਦ ਇਹ ਹੁੰਦਾ। ਔਰ ਫਿਰ ਇਹ ਮਿਲ ਕੇ ਸਾਰਾ ਜਿਹੜਾ ਜੋ ਵੀ ਹੁਣ ਤੱਕ ਚੱਲ ਰਿਹਾ ਇਹਨਾਂ ਦਾ ਵਿਦਨ ਪਾਕਿਸਤਾਨ ਅਫਗਾਨਿਸਤਾਨ 'ਚ ਜਿਹੜੇ ਇਹ ਕੁਲਭੂਸ਼ਣ ਯਾਦਵ ਔਰ ਇਹ ਸਾਰਾ ਇਹ ਰਾਹ ਦਾ ਸਟਰਕਚਰ ਹੈ। ਸੋ ਇਹ ਸਮਝਣਾ ਇੰਪੋਰਟੈਂਟ ਹੈ। ਔਰ ਬਾਹਰਲੀ ਜਦੋਂ ਅਸੀਂ ਖਾਲਿਸਤਾਨ ਦੀ ਸਟਰਗਲ ਨੂੰ ਬਦਨਾਮ ਕਰਨ ਲਈ, ਉਹਨੂੰ ਇੰਟਰਨੈਸ਼ਨਲੀ ਟੈਰਰਿਜ਼ਮ ਦੇ ਖਾਤੇ 'ਚ ਪਾਉਣ ਲਈ ਜਿਹੜਾ ਰਾਹ ਦਾ ਸਭ ਤੋਂ ਵੱਡਾ ਓਵਰਸੀਜ਼ ਆਪਰੇਸ਼ਨ ਸੀ ਉਹ ਸੀ 1985 ਦੇ ਵਿੱਚ ਕਨਿਸ਼ਕਾ ਜਹਾਜ਼ ਇੰਡੀਅਨ 에ਅਰਲਾਈਨ ਦਾ, ਜਿਸ ਦੇ ਵਿੱਚ ਬੰਬ ਧਮਾਕਾ ਕਰਵਾਇਆ ਗਿਆ। 329 ਮੁਸਾਫਰ ਬੇਗੁਨਾਹ ਸਣੇ ਉਹਨਾਂ ਦੇ ਕਰੂ ਦੇ ਮਾਰੇ ਗਏ ਔਰ ਉਹਨੂੰ ਖਾਲਿਸਤਾਨੀ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ ਗਿਆ। ਔਰ ਉਹ ਕਿਵੇਂ ਉਹੀ ਜਿਹੜਾ ਰਿਪੁਦਮਨ ਮਲਕ ਵਰਗੇ ਲੋਕ ਜਿਹੜੇ ਅੱਜ ਇਹ ਕਹਿ ਰਹੇ ਨੇ ਜੀ ਕਿ ਮੋਦੀ ਦੀਆਂ ਤਾਰੀਫਾਂ ਦੇ ਪੁੱਲ ਬਣ ਰਹੇ ਨੇ, ਉੱਥੇ ਜਾ ਕੇ ਇੰਡੀਅਨ ਮੀਡੀਆ ਨੂੰ ਇੰਟਰਵਿਊ ਦੇ ਰਹੇ ਨੇ, ਉਹ ਮੇਨ ਕਲਪਰੇਟ ਸੀ। ਔਰ ਇਹ ਮਲਕ ਔਰ ਇਹ ਸਾਰਾ ਪਾਰਟ ਜਿਹੜਾ ਇਹ ਉਸੇ ਹੀ ਰਾਹ ਆਪਰੇਸ਼ਨ ਦਾ ਹਿੱਸਾ ਸੀ। ਉਹਦੇ ਵਿੱਚ ਤਲਵਿੰਦਰ ਸਿੰਘ ਪਰਮਾਰ ਵਰਗੇ ਔਰ ਦੂਸਰੇ ਜਿਹੜੇ 2-3 ਹੋਰ ਇੰਦਰਜੀਤ ਸਿੰਘ ਰਿਆਤ ਜਾਂ ਦੂਜੇ, ਉਹ ਵਿਚਾਰੇ ਤਾਂ ਇਮੋਸ਼ਨਲ ਸਿੱਖ ਜਿਹੜੇ ਜੂਨ 84 ਤੋਂ ਬਾਅਦ ਬਦਲਾ ਲੈਣਾ ਚਾਹੁੰਦੇ ਸੀ, ਉਹਨਾਂ ਨੂੰ ਇਹਨਾਂ ਨੇ ਫਸਾਇਆ। ਪਰ ਆਪਰੇਸ਼ਨ ਇਹ ਰਾਹ ਦਾ ਹੀ ਸੀ। ਹੁਣ ਜਦੋਂ ਕਿ ਖਾਲਿਸਤਾਨ ਮੂਵਮੈਂਟ ਇੱਕ ਨਵੇਂ ਰੂਪ ਦੇ ਵਿੱਚ ਸਾਹਮਣੇ ਆਈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਸ ਫਾਰ ਜਸਟਿਸ ਦੇ ਰੈਫਰੈਂਡਮ 2020 ਕੈਂਪੇਨ ਨੇ ਡਾਇਸਪੋਰਾ ਸਿੱਖਾਂ ਦੀ ਖਾਲਿਸਤਾਨ ਦੀ ਲਹਿਰ ਦੇ ਵਿੱਚ ਇੱਕ ਨਵੀਂ ਜਾਨ ਫੂਕੀ ਹੈ। ਪੋਸਟ 84 ਜਿਹੜੀ ਐਕਟੀਵਿਟੀ ਸੀ, ਕਿਉਂਕਿ ਇੱਥੇ ਜਿੰਨੀਆਂ ਜਥੇਬੰਦੀਆਂ ਸੀ ਉਹ ਜ਼ਾਹਰ ਹੈ ਉੱਥੇ ਸਾਡਾ ਹਥਿਆਰਬੰਦ ਸੰਘਰਸ਼ ਚੱਲ ਰਿਹਾ ਸੀ ਤਾਂ ਉਹਨਾਂ ਦੀ ਸਪੋਰਟ ਸੀਗੇ। ਲੇਕਿਨ ਕਿਉਂਕਿ ਰੈਫਰੈਂਡਮ 2020 ਦਾ ਵੈਲ ਵਿਦਨ ਦਾ ਐਂਬਿਟ ਆਫ ਇੰਟਰਨੈਸ਼ਨਲ ਲਾਅ ਔਰ UN ਚਾਰਟਰ ਪੀਸਫੁਲ ਹੈ, ਲੇਕਿਨ ਇਹਦੇ ਬਾਵਜੂਦ ਜਦੋਂ ਤੁਸੀਂ ਕਿਸੇ ਦੇ ਉੱਤੇ ਦਹਿਸ਼ਤਗਰਦੀ ਦਾ ਲੇਬਲ ਲਾ ਦਿਓ ਔਰ ਹਥਿਆਰਬੰਦ ਜਾਂ ਦੂਜਾ ਉਹਨੂੰ ਜੋੜ ਦਿਓ ਤੇ ਉਹਨੂੰ ਇੰਟਰਨੈਸ਼ਨਲੀ ਬਦਨਾਮ ਕਰਨਾ ਜਾਂ ਇੰਟਰਨੈਸ਼ਨਲੀ ਮੁਲਕਾਂ ਨੂੰ ਕਹਿਣਾ ਕਿ ਇਹਨਾਂ ਦੀਆਂ ਐਕਟੀਵਿਟੀਜ਼ ਕਰਬ ਕਰੋ, ਉਹ ਸੌਖਾ ਹੋ ਜਾਂਦਾ। ਇਹੀ ਕਾਰਨ ਹੈ ਕਿ ਉਹਨਾਂ ਨੇ ਸਿੱਖਸ ਫਾਰ ਜਸਟਿਸ ਨੂੰ ਦਹਿਸ਼ਤਗਰਦ ਜਥੇਬੰਦੀ ਐਲਾਨੇ ਹੈ। ਉਹਨਾਂ ਦੇ ਮੇਨ ਕਾਰਕੁਨ ਜਿਹੜੇ ਨੇ ਉਹਨਾਂ ਨੂੰ ਜਿਹੜਾ ਉੱਥੇ ਦਹਿਸ਼ਤਗਰਦ ਬਣਾਇਆ। ਪਰ ਇਸ ਵਾਰ 26 ਜਨਵਰੀ ਦੇ ਮੂਵ 'ਚ ਸਿੱਖਸ ਫਾਰ ਜਸਟਿਸ ਨੇ ਜਿਨ੍ਹਾਂ ਨੂੰ ਉਹਨਾਂ ਨੇ ਦਹਿਸ਼ਤਗਰਦ ਬਣਾਇਆ, ਜਰਮਨੀ 'ਚ ਮੁਲਤਾਨੀ, ਕੈਨੇਡਾ 'ਚ ਨਿੱਜਰ ਔਰ ਇੱਕ ਹੋਰ ਸੱਜਣ ਨੇ ਇੰਗਲੈਂਡ 'ਚ ਪੰਮਾ ਪਰਮਜੀਤ ਸਿੰਘ, ਉਹਨਾਂ ਨੇ ਵੀ ਕਿਹਾ ਕਿ ਜੀ ਅਸੀਂ 26 ਜਨਵਰੀ ਨੂੰ ਇਹੀ 3 ਜਿਹੜੇ ਨੇ ਖਾਲਿਸਤਾਨ ਦੇ ਝੰਡੇ ਲਹਿਰਾਣਗੇ ਔਰ ਤਿਰੰਗੇ ਨੂੰ ਜਿਹੜਾ ਹੈ ਉਹ ਅਲਵਿਦਾ, ਮਤਲਬ ਇਹਨੂੰ ਬਲੌਕ ਕਰੋ ਔਰ ਖਾਲਿਸਤਾਨ ਦਾ ਝੰਡਾ ਚਲਾਓ। ਹੁਣ ਇਹ ਹਾਲਾਂਕਿ 26 ਜਨਵਰੀ 15 ਅਗਸਤ ਨੂੰ ਪ੍ਰੋਟੈਸਟ ਤਾਂ ਹੁੰਦੇ ਹੀ ਨੇ, ਪਿਛਲੀ ਵਾਰ ਵੀ ਬੜਾ ਜ਼ੋਰਦਾਰ ਹੋਇਆ। ਹੁਣ ਜਿਹੜੀ ਖਬਰ ਅੱਜ ਇਹਨਾਂ ਦੇ ਇੱਕ ਜਿਹੜਾ ਜਰਖਰੀਦ ਇਹਨਾਂ ਦਾ ਜਰਨਲਿਸਟ ਹੈ ਰਾਹ ਦਾ ਔਰ ਉਹਦਾ ਨਾਂ ਹੈ ਅਨਿਰੁੱਧ ਭੱਟਾਚਾਰੀਆ, ਟੋਰਾਂਟੋ ਬੇਸਡ ਹੈ ਔਰ ਹਿੰਦੁਸਤਾਨ ਟਾਈਮਜ਼ ਅਖਬਾਰ 'ਚ ਇਹਦੀਆਂ ਅਨਿਰੁੱਧ ਭੱਟਾਚਾਰੀਆ ਦੀਆਂ ਸਟੋਰੀਜ਼ ਰਾਹ ਪਲਾਂਟ ਕਰਵਾਉਂਦੀ ਹੈ। ਔਰ ਇਹ ਖਬਰ ਜਿਹੜੀ ਹਿੰਦੁਸਤਾਨ ਟਾਈਮਜ਼ ਦੀ ਹੈ ਇਹਦੀ ਟੋਰਾਂਟੋ ਡੇਟ ਲਾਈਨ ਦੇ ਨਾਲ 21 ਜਨਵਰੀ ਨੂੰ ਪਬਲਿਸ਼ ਹੁੰਦੀ ਹੈ। ਇੰਡੀਆ ਆਸਕਸ ਫॉर ਐਨਹਾਂਸਡ ਸਿਕਿਉਰਿਟੀ ਐਟ ਇਟਸ ਮਿਸ਼ਨਸ ਇਨ ਕੈਨੇਡਾ, ਕਿ ਉਹਨਾਂ ਨੇ ਇੰਡੀਆ ਨੇ ਕਿਹਾ। ਦੂਸਰਾ ਉਹਦੀ ਸਬ ਹੈਡਿੰਗ ਹੈ ਦ ਇੰਡੀਅਨ ਰਿਕੁਐਸਟ ਵਾਜ਼ ਕਨਵੇਡ ਵਾਇਆ ਏ ਨੋਟ ਵਰਬੇਲ an official diplomatic communique issued by India's High Commission to Ottawa to Canada's Foreign Ministry Global Affairs Canada, ਕਿ ਇੰਡੀਆ ਦਾ ਜਿਹੜਾ ਹਾਈ ਕਮਿਸ਼ਨ ਹੈ ਓਟਵਾ 'ਚ ਉਹਨਾਂ ਦੇ ਨੇ ਫੋਰਨ ਮਿਨਿਸਟਰੀ ਦੇ ਨੂੰ ਜਿਹੜੀ ਹੈ ਇਹ ਕੈਨੇਡਾ ਦੀ ਇਹ ਰਿਕੁਐਸਟ ਭੇਜੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇਹ ਸਾਨੂੰ ਜਿਹੜਾ ਹੈ ਉਹ ਐਡਿਡ ਸਿਕਿਉਰਿਟੀ ਦਿਓ। ਇਹ ਸੀਨੀਅਰ ਇੰਡੀਅਨ ਆਫੀਸ਼ੀਅਲ ਟੋਲਡ ਦਾ ਹਿੰਦੁਸਤਾਨ ਟਾਈਮ that they have communicated precise and specific information relating to threats to missions in Canada, कि जी बहुत खतरा आ गया और असी बड़ी फाइन प्रिसाइज जानकारी दी है।
We have already conveyed more blatant threats we have received to our Canadian colleagues and asked them to ensure nothing untoward happens. ਕਿ ਜੀ ਅਸੀਂ ਤਾਂ ਬਹੁਤ ਜਿਹੜੀਆਂ ਸਾਡੇ ਕੋਲੀਗਸ ਨੂੰ ਥ੍ਰੈਟਸ ਆ ਰਹੀਆਂ ਨੇ ਔਰ ਦੂਸਰਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ 1 ਸਾਲ ਪਹਿਲਾਂ ਵੈਨਕੂਵਰ ਦੇ ਵਿੱਚ ਜਿਵੇਂ ਖਾਲਿਸਤਾਨੀ ਪ੍ਰੋਟੈਸਟਰਸ ਨੇ ਬਲੌਕੇਡ ਕੀਤਾ ਸੀ ਔਰ ਉੱਥੇ ਬੜੀਆਂ ਭੜਕਾਊ ਤਕਰੀਰਾਂ ਦਿੱਤੀਆਂ ਸੀ, ਇਸ ਵਾਰ ਇਸ ਗੱਲ ਦਾ ਧਿਆਨ ਰਹੇ ਕਿ ਜੀ ਐਂਪਰ ਡਿਪਲੋਇਮੈਂਟ ਆਫ ਸਿਕਿਉਰਿਟੀ ਐਟਸ ਮਿਸ਼ਨਸ ਇਨ ਦਾ ਕੰਟਰੀ, ਸੋ ਦੇਰ ਇਜ਼ ਨੋ ਰਿਪੀਟ ਆਫ ਸੱਚ ਡਿਸਰਪਸ਼ਨ। ਹੁਣ ਉਹ ਇਹ ਨਹੀਂ ਚਾਹੁੰਦੇ ਕਿ ਇਸ ਵਾਰ ਫਿਰ ਉਹਨਾਂ ਦੇ ਮੂੰਹ ਦੇ ਸਾਹਮਣੇ ਜਾ ਕੇ ਖਲੋਣ ਸਿੱਖ ਔਰ ਉਹਨਾਂ ਨੂੰ ਜਿਹੜਾ ਉਹ ਉਹਨਾਂ ਦੀ ਔਕਾਤ ਦੱਸਣ ਕਿ ਕਹਿ ਕੇ ਜੀ ਸਿਕਿਉਰਿਟੀ ਥ੍ਰੈਟ ਹੈ। ਇੱਕ ਤਾਂ ਉਹਨਾਂ ਨੂੰ ਤੁਸੀਂ ਇਹ ਹੈ ਕਿ ਉਹਨਾਂ ਨੂੰ ਤੁਸੀਂ ਪਿੱਛੇ ਧੱਕ ਦਿਓ ਔਰ ਦੂਸਰਾ ਪੱਖ ਜਿਹੜਾ ਹੈ ਜਿਹਦਾ ਮੈਨੂੰ ਮੋਰ ਜਿਹਦੇ ਚਾਂਸਿਸ ਲੱਗਦੇ ਨੇ ਕਿ ਜਦੋਂ ਇਹ ਖੁਦ ਹੀ ਕ੍ਰੀਏਟ ਕਰ ਦਿਓ ਜੀ ਥ੍ਰੈਟ ਕੋਈ ਹੋਏਗਾ ਜੀ ਖਾਲਿਸਤਾਨੀਆਂ ਨੇ ਸਾਨੂੰ ਦਿੱਤਾ ਹੈ, ਫਿਰ ਇਹ ਕੁਝ ਜੇ ਏਅਰ ਇੰਡੀਆ ਵਰਗਾ ਹਾਦਸਾ ਅੰਡਰ ਦਾ ਨੋਜ਼ ਆਫ ਸੀਸਸ ਉਹ ਕਰ ਸਕਦੇ ਨੇ ਜੇ 329 ਕੈਨੇਡੀਅਨ ਸਿਟੀਜ਼ਨ ਮਰਦੇ ਨੇ ਤੇ ਨਿੱਕਾ ਮੋਟਾ ਵਾਇਲੈਂਸ ਕਿਤੇ ਬਲਾਸਟ ਕਰਾਉਣਾ ਜਾਂ ਦੂਜਾ ਤੀਜਾ ਕਰਨਾ ਉਹ ਤਾਂ ਉਹਨਾਂ ਦੇ ਖੱਬੇ ਹੱਥ ਦਾ ਖੇਲ ਹੈ। ਔਰ ਇੱਥੇ ਇਹ ਸੌਂਗ ਰਚ ਰਹੇ ਨੇ ਔਰ ਬਾਕੀ ਅਸੀਂ ਦੇਖਦੇ ਹਾਂ ਬੌਂਬ ਥ੍ਰੈਟ ਕਾਲ ਐਟ CRP ਹੈਡਕੁਆਰਟਰਸ ਇਨ ਦਿੱਲੀ declared hawks that comes after hours after 2 unattended bags created a bomb scare in East Delhi's ਤਰਲੋਕਪੁਰੀ। ਹੁਣ ਇਹ ਖਬਰਾਂ ਉੱਥੇ ਪਲਾਂਟ ਹੋ ਰਹੀਆਂ ਨੇ ਜੀ ਤਰਲੋਕਪੁਰੀ 'ਚ 2 ਬੈਗ ਜਿਨ੍ਹਾਂ ਦਾ ਕੋਈ ਮਾਲਕ ਨਹੀਂ ਸੀ ਮਿਲਿਆ, ਫਿਰ CRPF ਦੇ ਹੈਡਕੁਆਰਟਰ 'ਚ ਉਹਨਾਂ ਨੂੰ ਥ੍ਰੈਟ ਮਿਲੀ ਹੈ। BSF deploys more troops surveillance equipment along border in Jammu and Kashmir as part of winter strategy। ਹੁਣ BSF ਜਿਹੜੀ ਹੈ ਉਹ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕਿ ਜੀ ਇਹ ਚੱਲ ਰਿਹਾ ਔਰ ਇਸ ਸਾਰੇ ਨੂੰ ਜੇ ਤੁਸੀਂ ਕੁੱਲ ਉੱਥੋਂ ਦੀਆਂ ਖਬਰਾਂ ਔਰ ਇਹ ਤਾਜ਼ਾ ਜਿਹੜੀ ਹਿੰਦੁਸਤਾਨ ਟਾਈਮਸ ਅਨਿਰੁੱਧ ਭੱਟਾਚਾਰੀਆ ਇਸ ਖਬਰ ਨੂੰ ਦੇ ਰਿਹਾ, ਇਸ ਤੋਂ ਅਸੀਂ ਇਹੀ ਜਿਹੜਾ ਆਪਣੇ ਕੈਨੇਡਾ ਅਮਰੀਕਾ ਜਿੱਥੇ ਵੀ ਸਾਡੀ ਆਵਾਜ਼ ਪਹੁੰਚਦੀ ਹੈ ਕਿਉਂਕਿ ਗਲੋਬਲ ਸਾਡੇ ਡਾਇਸਪੋਰਾ 'ਚ ਹੁਣ ਉੱਥੇ ਤਾਂ ਉਹਨਾਂ ਨੇ ਅੱਜ 35 YouTube ਚੈਨਲ ਹੋਰ ਬੈਨ ਕਰ ਦਿੱਤੇ ਨੇ ਇੰਡੀਆ 'ਚ, ਸੋ ਉੱਥੋਂ ਦੇ ਸਿੱਖਾਂ ਤੱਕ ਤਾਂ ਸਾਡੀ ਆਵਾਜ਼ ਕੀ ਪਹੁੰਚਣੀ ਹੈ ਭਾਵੇਂ ਉਹ ਕਿਸੇ ਹੋਰ ਸਮਾਰਟ TV ਜਾਂ ਦੂਜੇ ਰਾਹੀਂ ਪਹੁੰਚਦੀ ਹੈ। ਬਿਲਕੁਲ ਅਸੀਂ ਇਹ ਡਾਇਸਪੋਰਾ ਸਿੱਖਾਂ ਨੂੰ ਜਿਹੜੇ ਇਸ ਵੇਲੇ ਲਗਭਗ 6 ਮਿਲੀਅਨ ਨੇ ਔਰ ਇਸ ਵੇਲੇ ਖਾਲਿਸਤਾਨ ਦੀ ਮੂਵਮੈਂਟ ਦੀ ਰੀੜ੍ਹ ਦੀ ਹੱਡੀ ਨੇ, ਅਸੀਂ ਇਹ ਕਹਿਣਾ ਚਾਹੁੰਦੇ ਕਿ ਭਾਈ ਇਹ ਜਿਹੜੇ ਇਹਨਾਂ ਦੇ ਏਜੰਟ ਪ੍ਰੋਵੋਕੇਟਿਓਰ ਨੇ ਜਿਹੜੇ ਵਿੱਚ ਵੜੇ ਹੁੰਦੇ ਨੇ, ਉਕਸਾਉਂਦੇ ਨੇ, ਖੁਦ ਕਰਦੇ ਨੇ, ਭੜਕਾਟ ਪਾ ਉਹਨਾਂ ਤੋਂ ਬਚੋ। ਸਾਡੀ ਲੜਾਈ ਇੰਟਰਨੈਸ਼ਨਲ ਕਾਨੂੰਨਾਂ UN ਚਾਰਟਰ ਦੇ ਥੱਲੇ ਅਮਨ ਭਰਪੂਰ ਢੰਗ ਦੇ ਨਾਲ ਦੁਨੀਆ ਦੇ ਵਿੱਚ ਜਾਰੀ ਹੈ, ਇਵੇਂ ਹੀ ਇਹ ਜਾਰੀ ਰਹਿਣੀ ਚਾਹੀਦੀ ਹੈ ਔਰ ਕਿਸੇ ਕਿਸਮ ਦੀ ਵੀ ਵਾਇਲੈਂਸ ਜਿਹੜੀ ਹੈ ਉਹ ਇਹਨਾਂ ਦੇ ਹੱਕ 'ਚ ਭੁਗਤੇਗੀ ਔਰ ਇਹ ਖੁਦ ਵੀ ਇਸ ਕਿਸਮ ਦੀ ਕੋਈ ਵਾਇਲੈਂਸ ਕਰਵਾ ਸਕਦੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।